ਜੀ। ਤੇ ਹਰਜੋਤ ਸਿੰਘ ਜੀ ਆਪਣੇ ਨਾਲ ਇਸ ਟਾਈਮ ਨੈਨਦੀਪ ਸਿੰਘ ਤੇ ਮਨਪ੍ਰੀਤ ਕੌਰ ਜਕਾਰਾ ਮੂਵਮੈਂਟ ਤੋਂ ਜਿਹੜੇ ਉਹ ਜੁੜੇ ਨੇ। ਸਵਾਗਤ ਕਰਦੇ ਹਾਂ, ਜੀ ਆਇਆਂ ਨੂੰ, ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਫਤਿਹ ਜੀ। ਸੋ ਆਪਾਂ ਕੁਝ ਦਿਨ ਪਹਿਲਾਂ ਵੀ ਜਿਹੜੇ ਸਰੋਤੇ ਦਰਸ਼ਕੋ ਗੱਲ ਕੀਤੀ ਸੀ ਵੀ ਜਿਹੜੀ ਰਜਿਸਟਰਿੰਗ ਦਾ ਮਸਲਾ ਜਿਹੜਾ ਉਹ ਚੱਲ ਰਿਹਾ ਹੈਗਾ ਆ, ਉਹ ਪ੍ਰੋਸੈਸ ਚੱਲ ਰਿਹਾ ਤੇ ਕਰਨ ਕਾਊਂਟੀ ਦੇ ਵਿੱਚ ਬੇਕਰਸਫੀਲਡ ਦੇ ਵਿੱਚ ਇਸ ਦੇ ਬਾਰੇ ਜਾਣਕਾਰੀਆਂ ਦੇਣ ਦੇ ਲਈ ਆਪਣੇ ਨਾਲ ਇਹ ਜੁੜੇ ਨੇ। ਕੁਝ ਸਮਾਂ ਪਹਿਲਾਂ ਇਹਨਾਂ ਦੇ ਪਬਲਿਕ ਕਮੈਂਟ ਪੀਰੀਅਡ ਚੱਲਿਆ ਸੀਗਾ, ਟਾਊਨ ਹਾਲ ਮੀਟਿੰਗਸ ਵਗੈਰਾ ਜਿਹੜੀਆਂ ਹੋਈਆਂ ਸੀਗੀਆਂ। ਸੋ ਨੈਨਦੀਪ ਸਿੰਘ ਜੀ ਤੇ ਮਨਪ੍ਰੀਤ ਕੌਰ ਜੀ, ਕੀ ਅਪਡੇਟ ਆ ਉਸ ਦੇ ਬਾਰੇ? ਸੋ ਸ਼ਾਇਦ ਜਿਹੜੀ ਸਾਡੀ ਮਤਲਬ ਜਿਹੜੀ ਤੁਹਾਡੇ ਬੇਕਰਸਫੀਲਡ ਸਰੋਤਿਆਂ ਨੂੰ ਸ਼ਾਇਦ ਉਹਨਾਂ ਨੇ ਵੇਖਿਆ ਕੱਲ ਐਕਚੁਅਲੀ ਕਰਨ ਬੇਕਰਸਫੀਲਡ ਕੈਲੀਫੋਰਨੀਆ ਜਿਹੜੀ ਨਿਊਜ਼ਪੇਪਰ ਉਹਨਾਂ ਦੀ ਫਰੰਟ ਪੇਜ ਦੇ ਵਿੱਚ ਲਿਖਿਆ ਗਿਆ ਸੀ ਕਿ ਜਿਹੜੀ ਪੰਜਾਬੀ ਕਮਿਊਨਿਟੀ ਉਹ ਸਾਰੇ ਇਕੱਠੇ ਹੋ ਰਹੇ ਨੇ ਤੇ ਉਹ ਇੱਕ ਸਪੈਸ਼ਲ ਮੈਪ ਚਾਹੁੰਦੇ ਨੇ। ਸੋ ਇਸ ਵਕਤ 2 ਮੈਪਸ ਮਤਲਬ ਅਗਲੇ ਹਫਤੇ ਲਾਈਕ ਉਹ ਚੁਣਨਗੇ, ਮਤਲਬ ਇੱਕ ਮੈਪ ਚੁਣਨਗੇ ਬਿਟਵੀਨ 2 ਮੈਪਸ। ਇੱਕ ਸਾਡੀ ਇੱਕ ਜਕਾਰਾ ਯੂਨਿਟੀ ਮੈਪ ਜਿੱਥੇ ਅਸੀਂ ਹਰ ਡਿਫਰੈਂਟ ਕਮਿਊਨਿਟੀਜ਼ ਦੇ ਨਾਲ ਗੱਲਬਾਤ ਕੀਤੀ ਸੀ ਤੇ ਉਹਦੇ ਵਿੱਚ ਅਸੀਂ ਚਾਹੁੰਦੇ ਨੇ ਐਟਲੀਸਟ ਜਿਹੜੀ ਸਾਡੀ ਪੰਜਾਬੀ ਕਮਿਊਨਿਟੀ ਜਿਹੜੀ ਸਾਊਥ ਵੈਸਟ ਬੇਕਰਸਫੀਲਡ ਦੇ ਵਿੱਚ ਰਹਿੰਦੇ ਨੇ ਉਹ ਮਤਲਬ ਡਿਵਾਈਡਡ ਨਾ ਹੋ ਜਾਣ। ਤੇ ਜਿਹੜੀ ਦੂਜੀ ਮੈਪ ਉਹ ਹੈ ਜਿਹੜੀ ਇੱਕ ਇਨਕੰਬੈਂਟਸ ਦੀ ਮੈਪ ਹੈ ਤੇ ਆਬਵੀਅਸਲੀ ਉਹ ਚਾਹੁੰਦਾ ਹੈ ਕਿ ਜਿੱਥੇ ਉਹਦੇ ਲਈ ਸਭ ਤੋਂ ਸੌਖੀ ਮਤਲਬ ਰਾਊਟ ਹੋਣੇ ਆ ਉਹਦੀ ਅਗਲੇ ਇਲੈਕਸ਼ਨ ਲਈ, ਉਹ ਹੀ ਚਾਹੁੰਦਾ ਹੈ। ਪਰ ਮੇਬੀ ਮਨਪ੍ਰੀਤ ਕੌਰ ਤੁਸੀਂ ਥੋੜੀ ਜਿਹੜੀ ਥੋੜੀ ਜ਼ਿਆਦਾ ਇਨਫੋਰਮੇਸ਼ਨ ਦੇ ਸਕਦੇ ਕੀ ਹੋ ਰਿਹਾ ਉੱਥੇ ਸਾਊਥ ਵੈਸਟ ਬੇਕਰਸਫੀਲਡ ਦੇ ਵਿੱਚ? ਹਾਂਜੀ, ਸੋ ਜਿਹੜੇ ਆਪਣੇ ਬੇਕਰਸਫੀਲਡ ਰਹਿੰਦੇ ਨੇ, ਜਿਹੜਾ ਨੈਨਦੀਪ ਸਮਝਾ ਰਹੇ ਨੇ ਉਹ ਆਪਾਂ ਕਿਉਂ ਇਹਦੇ ਬਾਰੇ ਪਰਵਾਹ ਕਰੀਏ, ਇਹ ਕਿਉਂ ਜ਼ਰੂਰੀ ਹੈ ਆਪਣੀ ਕਮਿਊਨਿਟੀ ਲਈ? ਇਸ ਕਰਕੇ ਹੈ ਕਿਉਂਕਿ ਜਦੋਂ ਤੁਸੀਂ ਦੇਖਦੇ ਹੋ ਜਿਵੇਂ ਸਟਾਈਨ ਰੋਡ ਤੇ ਆਪਾਂ ਜਦੋਂ ਜਾਂਦੇ ਹਾਂ, ਆਪਣੀ ਸਾਰੇ ਗੁਰਦੁਆਰੇ ਵੀ ਲਗਭਗ ਉੱਥੇ ਹੀ ਨੇ ਤੇ ਕਾਸਕੋ ਨੂੰ ਜਦੋਂ ਆਪਾਂ ਜਾਈਦਾ, ਇੱਕ ਸਟਾਈਨ ਰੋਡ ਇੱਕ ਜਿਵੇਂ ਤੁਸੀਂ ਕਹਿ ਲਓ ਕਿ ਇੱਕ ਲਾਈਨ ਆ ਜਿਹੜੀ ਬਟਵਾਰੇ ਦੀ ਲਾਈਨ ਸਮਝੀ ਜਾ ਸਕਦੀ ਆ। ਸੋ ਇੱਕ ਸਾਈਡ ਜਿਹੜੀ ਕਮਿਊਨਿਟੀ ਆ ਆਪਣੀ ਸਟਾਈਨ ਰੋਡ ਦੇ ਰਾਈਟ ਸਾਈਡ ਤੇ ਰਹਿੰਦੀ ਆ ਤੇ ਲੈਫਟ ਸਾਈਡ ਤੇ ਉਹ ਇੱਕ ਡਿਸਟ੍ਰਿਕਟ ਦੇ ਵਿੱਚ ਨਹੀਂ ਹੈਗੀ ਇਸ ਟਾਈਮ ਤੇ। ਆਈ ਥਿੰਕ ਲੋਕਾਂ ਨੂੰ ਆਈ ਥਿੰਕ ਆਪਣੀ ਕਮਿਊਨਿਟੀ ਨੂੰ, ਰੈਜ਼ੀਡੈਂਟਸ ਨੂੰ ਵੀ ਲੱਗਦਾ ਵਾ ਕਿ ਸ਼ਾਇਦ ਆਪਣੀ ਪੰਜਾਬੀ ਕਮਿਊਨਿਟੀ ਇਕੱਠੀ ਆ ਇੱਕ ਡਿਸਟ੍ਰਿਕਟ ਦੇ ਵਿੱਚ ਆ। ਜਦੋਂ ਆਪਣੇ ਕੋਈ ਕਮਿਊਨਿਟੀ ਦੇ ਮਸਲੇ ਆਉਂਦੇ ਨੇ ਆਪਾਂ ਇੱਕ ਰੈਪਰੈਜ਼ੈਂਟੇਟਿਵ ਕੋਲ ਜਾਂਦੇ ਆ, ਉਹ ਚੀਜ਼ਾਂ ਲੈ ਕੇ ਜਾਂਦੇ ਆ, ਪਰ ਐਕਚੁਅਲੀ ਆਪਣੀ ਕਮਿਊਨਿਟੀ ਅੱਧ ਵਿੱਚ ਕੱਟੀ ਜਾ ਰਹੀ ਆ। ਸੋ ਈਵਨ ਜਿਹੜੇ ਰਿਜਿਊ ਦੇ ਪਿਛਲੇ ਪਾਸੇ ਰਹਿੰਦੇ ਨੇ, ਉਹ ਜਿਹੜੇ ਰਿਜਿਊ ਦੇ ਮੂਹਰੇ ਰਹਿੰਦੇ ਨੇ, ਤੁਸੀਂ ਇੱਕ ਡਿਸਟ੍ਰਿਕਟ ਦੇ ਵਿੱਚ ਨਹੀਂ ਹੈਗੇ ਤੇ ਇਹ ਜਿਹੜੀ ਆਪਣੀ ਵੋਟ ਕੱਟੀ ਜਾ ਰਹੀ ਆ। ਬੇਸਿਕਲੀ ਜਦੋਂ ਆਪਾਂ ਕੋਈ ਵੋਟ ਪਾਉਣੀ ਆ ਅੱਗੇ ਜਾ ਕੇ ਜਾਂ ਆਪਾਂ ਕਿਸੇ ਜਿਵੇਂ ਆਪਣੇ ਨੂੰ ਖੜਾ ਕਰਨਾ ਵਾ, ਇਹ ਐਕਚੁਅਲੀ ਜਾਣ ਕੇ ਕੀਤਾ ਜਾ ਰਿਹਾ। ਸਾਨੂੰ ਪਤਾ ਲੱਗਿਆ ਕਿ ਵੀ ਹੁਣ ਜਿਹੜੀ ਕਮਿਊਨਿਟੀ ਅੱਧ ਵਿੱਚ ਕੱਟੀ ਜਾ ਰਹੀ ਆ, ਇਹ ਕੋਈ ਐਕਸੀਡੈਂਟ ਨਹੀਂ ਹੈਗਾ, ਇਹ ਐਕਚੁਅਲੀ ਜਾਣ ਕੇ ਰੱਖੀ ਜਾ ਰਹੀ ਆ ਅੱਡ, ਤਾਂ ਕਿ ਆਪਣੀ ਅੱਗੇ ਜਾ ਕੇ ਕੋਈ ਵੋਟ ਨਾ ਬਣ ਸਕੇ ਜਾਂ ਆਪਾਂ ਕਿਸੇ ਨੂੰ ਖੜਾ ਕਰਨਾ। ਕਿਉਂਕਿ ਆਈ ਥਿੰਕ ਜਿਹੜੀ ਪੋਲੀਟੀਕਲ ਮਸ਼ੀਨ ਆ ਲੋਕਲੀ ਉਹਨਾਂ ਨੂੰ ਦੇਖ ਰਿਹਾ ਵਾ ਕਿ ਵੀ ਆਪਣੀ ਕਮਿਊਨਿਟੀ ਦੇ ਨੰਬਰ ਵੱਧ ਰਹੇ ਨੇ ਤੇ ਅੱਗੇ ਜਾ ਕੇ ਜਦੋਂ ਆਪਣੀਆਂ ਵੀ ਕੋਈ ਮੰਗਾਂ ਹੋਣਗੀਆਂ, ਆਪਾਂ ਕਿਸੇ ਨੂੰ ਖੜਾ ਕਰਨਾ ਵਾ ਤਾਂ ਆਪਣੀ ਇੱਕ ਇਕੱਠੀ ਵੋਟ ਵੀ ਨਹੀਂ ਬਣ ਸਕਣੀ। ਸੋ ਇਹ ਮੈਪ ਜਿਹੜਾ ਵਾ ਇਹ ਬਹੁਤ ਜ਼ਰੂਰੀ ਹੈ ਕਿ ਵੀ ਇਹ ਪਾਸ ਹੋਵੇ, ਜਿਹੜਾ ਇੱਕ ਆਪਣੀ ਪੰਜਾਬੀ ਸਿੱਖ ਕਮਿਊਨਿਟੀ ਨੂੰ ਐਟਲੀਸਟ ਇੱਕ ਡਿਸਟ੍ਰਿਕਟ ਵਿੱਚ ਰੱਖ ਸਕਦੀ ਆ ਸਾਊਥ ਵੈਸਟ ਬੇਕਰਸਫੀਲਡ ਦੇ ਵਿੱਚ। ਓਕੇ, ਸੋ ਹੁਣ ਨੈਨਦੀਪ ਜਾਂ ਮਨਪ੍ਰੀਤ, ਵਾਟਸ ਨੈਕਸਟ? ਸੋ ਜਿਹੜਾ ਜਿੱਦਾਂ ਫਰੰਟ ਪੇਜ ਦੇ ਉੱਤੇ ਆਇਆ ਤੇ ਹੈਗਾ ਆ, ਉਹਨਾਂ ਨੇ ਕਵਰੇਜ ਜਿਹੜੀ ਉਹ ਦਿੱਤੀ ਆ, ਸੋ ਹੁਣ ਅੱਗੇ ਕਰਨਾ ਕੀ ਆ? ਸੋ ਸਿਟੀ ਹਾਲ ਜਿਹੜੇ ਕਾਉਂਸਲ ਮੈਂਬਰਸ ਆ ਉਹ ਕਿਹੜੇ ਮੈਪ ਵੱਲ ਨੂੰ ਝੁਕਾਵ ਜਿਹੜਾ ਉਹ ਰੱਖ ਰਹੇ ਹੈਗੇ ਆ, ਜਾਂ ਜੇ ਹੈਗੀ ਆ ਚਾਂਸ ਵੀ ਉਹ ਇਸ ਮੈਪ ਨੂੰ ਅਸੈਪਟ ਕਰ ਲੈਣਗੇ? ਆਈ ਥਿੰਕ ਤੁਸੀਂ ਜਦੋਂ ਡੇਟਸ ਨੇ ਉਹ ਤੁਸੀਂ ਜ਼ਰੂਰ ਸ਼ੇਅਰ ਕਰਿਓ, ਪਰ ਇੱਕ ਪਹਿਲਾਂ ਆਪਾਂ ਕੀ ਪੁੱਛ ਸਕਦੇ ਹਾਂ ਤਾਂ ਆਪਾਂ
ਐਜ਼ ਅ ਕਮਿਊਨਿਟੀ ਆਪਾਂ ਨੂੰ ਪੁੱਛਣਾ ਚਾਹੀਦਾ ਕਿ ਵੀ ਇਹ ਕਿਉਂ ਹੋ ਰਿਹਾ ਵਾ, ਕਿ ਵੀ ਕਿਸ ਦੀ ਰਿਸਪੌਂਸਿਬਿਲਿਟੀ ਹੈ, ਜਿਹੜੇ ਆਪਣੇ ਇਲੈਕਟਿਡ ਅਫੀਸ਼ੀਅਲ ਨੇ, ਸਿਟੀ ਕਾਉਂਸਲ, ਸੁਪਰਵਾਈਜ਼ਰਸ। ਵੈਸੇ ਤਾਂ ਇਹ ਬੇਕਰਸਫੀਲਡ ਸਿਟੀ ਕਾਉਂਸਲ ਦਾ ਮਸਲਾ ਵਾ, ਪਰ ਆਪਾਂ ਨੂੰ ਐਜ਼ ਅ ਕਮਿਊਨਿਟੀ ਪੁੱਛਣਾ ਚਾਹੀਦਾ ਕਿ ਵੀ ਆਪਣੇ ਜਿਹੜੇ ਸਿਟੀ ਕਾਉਂਸਲ ਮੈਂਬਰ ਨੇ, ਆਪਾਂ ਉਹਨਾਂ ਕੋਲ ਜਾ ਕੇ ਪੁੱਛੀਏ ਕਿ ਵੀ ਜੇ ਤੁਹਾਡਾ ਕੋਈ ਰਿਸ਼ਤਾ ਹੈਗਾ ਵਾ ਉਹਨਾਂ ਨਾਲ, ਜਾਂ ਤੁਸੀਂ ਉਹਨਾਂ ਤੋਂ ਕੋਈ ਮਦਦ ਲਈ ਆ, ਜਾਂ ਉਹਨਾਂ ਨੂੰ ਇਨਵਾਈਟ ਕੀਤਾ ਵਾ, ਭਾਵੇਂ ਗੁਰੂ ਘਰ ਹੋਵੇ, ਭਾਵੇਂ ਤੁਹਾਡਾ ਆਪਣਾ ਪਰਸਨਲ ਬਿਜ਼ਨਸ ਦਾ ਕੁਛ ਹੋਵੇ, ਤਾਂ ਪੁੱਛੋ ਕਿ ਵੀ ਆਪਣੀ ਕਮਿਊਨਿਟੀ ਕਿਉਂ ਡਿਵਾਈਡ ਕੀਤੀ ਜਾ ਰਹੀ ਆ। ਸੋ ਆਈ ਥਿੰਕ ਇਹ ਵੀ ਆ ਕਿ ਵੀ ਭਾਵੇਂ ਲੈਟਰ ਦੇ ਫਾਰਮ ਦੇ ਵਿੱਚ ਕਾਲ ਕਰਕੇ, ਜਾਂ ਤੁਸੀਂ ਸਾਨੂੰ ਵੀ ਕੰਟੈਕਟ ਕਰ ਸਕਦੇ ਹੋ ਕਿ ਵੀ ਅਸੀਂ ਇਸ ਮੂਵਮੈਂਟ ਦੇ ਵਿੱਚ ਇਨਵੋਲਵ ਹੋਣਾ ਚਾਹੁੰਦੇ ਹਾਂ, ਕਿ ਵੀ ਆਪਣੀ ਕਮਿਊਨਿਟੀ ਇਕੱਠੀ ਰੱਖ ਸਕੀਏ ਤੇ ਆਪਾਂ ਇੱਕ ਆਵਾਜ਼ ਉਠਾ ਸਕੀਏ ਐਜ਼ ਵਨ ਕਮਿਊਨਿਟੀ। ਸੋ ਇੱਕ ਕਾਫੀ ਇੰਪੋਰਟੈਂਟ ਡੇਟਸ ਆ ਰਹੀਆਂ ਨੇ, ਸੋ ਦੀਪ ਯੂ ਵਾਂਟ ਟੂ ਸ਼ੇਅਰ ਅਬਾਊਟ ਦੋਜ਼ ਡੇਟਸ ਐਜ਼ ਵੈਲ? ਸੋ ਅਸੀਂ ਇੱਕ ਜ਼ੂਮ ਮੀਟਿੰਗ ਰੱਖਾਂਗੇ, ਮੋਸਟ ਲਾਈਕਲੀ ਮੰਡੇ। ਅਸੀਂ ਜਿਹੜੀ ਸਾਰੇ ਸਰੋਤਿਆਂ ਨੂੰ ਅਸੀਂ ਉਹਨਾਂ ਨੂੰ ਇਨਫੋਰਮੇਸ਼ਨ ਦੇ ਦੂੰਗਾ, ਸੋ ਐਟਲੀਸਟ ਅਸੀਂ ਉਹਨਾਂ ਨੂੰ ਸਮਝਾ ਸਕਦੇ ਪੂਰੀ ਤਰ੍ਹਾਂ, ਮਤਲਬ ਕੀ ਕੁਛ ਹੋ ਰਿਹਾ ਉੱਥੇ। ਦੈਟ ਮੋਸਟ ਲਾਈਕਲੀ ਵਿਲ ਬੀ ਮੰਡੇ ਈਵਨਿੰਗ। ਅਸੀਂ ਇਨਫੋਰਮੇਸ਼ਨ ਅਸੀਂ ਸ਼ੇਅਰ ਕਰਾਂਗੇ। ਐਤਕੀ ਵੀਕਐਂਡ ਅਸੀਂ ਹੋਰ ਇਨਫੋਰਮੇਸ਼ਨ ਦੇ ਦਾਂਗੇ, ਮਤਲਬ ਸਾਰੇ ਗੁਰੂ ਘਰ ਜਿੰਨਾ ਵੀ ਹੈਗੇ ਨੇ ਬੇਕਰਸਫੀਲਡ ਦੇ ਵਿੱਚ। ਤੇ ਮੇਨ ਜਿਹੜਾ ਮੀਟਿੰਗ ਉਹ ਅਗਲੇ ਹਫਤੇ ਨੂੰ ਹੋਣਾ ਹੈ, 16 ਤਰੀਕ ਵੈਨਸਡੇ ਈਵਨਿੰਗ, ਸ਼ਾਮ ਨੂੰ 6 ਵਜੇ ਉੱਥੇ ਬੇਕਰਸਫੀਲਡ ਸਿਟੀ ਹਾਲ। ਠੀਕ ਹੈ ਜੀ। ਸੋ ਬਿਲਕੁਲ, ਜਿੰਨੇ ਵੀ ਸਰੋਤੇ ਸਾਡੇ ਬੇਕਰਸਫੀਲਡ ਏਰੀਏ ਦੇ ਵਿੱਚ ਹੈਗੇ ਆ, ਪਲੀਜ਼ ਵੱਧ ਤੋਂ ਵੱਧ ਜਕਾਰਾ ਮੂਵਮੈਂਟ ਵਾਲੇ ਜਿਹੜੇ ਬੱਚੇ ਆ ਇਹਨਾਂ ਦਾ ਸਾਥ ਦਿਓ, ਤਾਂ ਕਿ ਆਪਣੀ ਕਮਿਊਨਿਟੀ ਇਕੱਠੀ ਰਹੇ। ਇੱਕ ਜੇ ਆਪਣਾ ਡਿਸਟ੍ਰਿਕਟ ਜਿਹੜੀ ਉਸ ਹਿਸਾਬ ਨਾਲ ਮੈਪਿੰਗ ਹੁੰਦੀ ਆ, ਬਣਦਾ ਆ, ਅਤੇ ਉਹਦੇ ਵਿੱਚ ਨੈਚੁਰਲੀ ਵੀ ਕੋਈ ਨਾ ਕੋਈ ਪੰਜਾਬੀ ਆਪਣਾ ਨੌਜਵਾਨ ਆ ਸਕਦਾ ਆ ਸਿਟੀ ਕੌਂਸਲ ਦੇ ਵਿੱਚ, ਆਪਣੇ ਇਸ਼ੂ ਜਿਹੜੇ ਅੱਗੇ ਲਿਜਾ ਸਕਦੇ ਆ। ਆਪਾਂ ਦੇਖਿਆ ਹੀ ਆ ਭਾਈ ਜਸਵੰਤ ਸਿੰਘ ਸ਼ਹੀਦ ਜਿਹੜੇ ਖਾਲੜਾ ਪਾਰਕ ਦੀ ਗੱਲਬਾਤ ਹੋਈ ਸੀ, ਉਹਦੇ ਵਿੱਚ ਹੀ ਫਿਰ ਉਹ ਸਿਟੀ ਕੌਂਸਲ ਮੈਂਬਰ ਵੀ ਸਪੋਰਟ ਨਹੀਂ ਕਰਦਾ ਸੀ। ਕੋਈ ਅਮਰੀਕਾ ਦੇ ਵਿੱਚ ਮੈਨੂੰ ਵੀ 31-32 ਸਾਲ ਹੋ ਗਿਆ ਰਹਿੰਦੇ ਨੂੰ, ਕਿਸੇ ਵੀ ਸ਼ਹਿਰ 'ਚ ਕੋਈ ਗੁਰਦੁਆਰਾ ਸਾਹਿਬ ਬਣਿਆ ਉਹਦਾ ਹਮੇਸ਼ਾ ਹੀ ਵਿਰੋਧ ਹੋਇਆ। ਸੋ ਕਿਉਂਕਿ ਜੇ ਕਿਤੇ ਚਰਚ ਬਣਦਾ, ਮੈਂ ਨਹੀਂ ਸੁਣਿਆ ਅੱਜ ਤੱਕ ਉਹਦਾ ਵਿਰੋਧ ਹੁੰਦਾ। ਸੋ ਆਪਾਂ ਨੂੰ ਇਕੱਠੇ ਹੋਣਾ ਪੈਣਾ। ਪਿਛਲੇ 10 ਸਾਲਾਂ ਦੇ ਵਿੱਚ ਬੇਕਰਸਫੀਲਡ ਦੀ ਇਕੋਨਮੀ ਦੇ ਵਿੱਚ ਸਿੱਖਾਂ ਦਾ ਬਹੁਤ ਵੱਡਾ ਹਿੱਸਾ ਆ, ਕਿਉਂਕਿ ਟਰੱਕਿੰਗ ਇੰਡਸਟਰੀ ਨੂੰ ਲੈ ਕੇ ਦੇਖ ਲਓ, ਗੈਸ ਸਟੇਸ਼ਨਸ, ਗਰੋਸਰੀ ਸਟੋਰਸ, ਫਾਰਮਿੰਗ ਨੂੰ ਲੈ ਕੇ ਆਪਣੇ ਬੰਦੇ ਬਹੁਤ ਜ਼ਿਆਦਾ ਟੈਕਸ ਦਿੰਦੇ ਆ। ਪਰ ਜਦੋਂ ਅਸੀਂ ਆਪਣੇ ਰਾਈਟਸ ਮੰਗਣੇ ਹੁੰਦੇ, ਫਿਰ ਆਪਾਂ ਅੱਗੇ ਨਹੀਂ ਆਉਂਦੇ ਹੈਗੇ, ਚੁੱਪ ਕਰ ਜਾਂਦੇ ਆ, ਫਿਰ ਬਾਅਦ 'ਚ ਅਸੀਂ ਰੌਲਾ ਪਾਉਂਦੇ। ਸੋ ਸਾਰਿਆਂ ਨੂੰ, ਸਾਨੂੰ ਪੰਜਾਬੀ ਰੇਡੀਓ USA ਲੋਕਾਂ ਨੂੰ ਸਾਰਿਆਂ ਨੂੰ ਬੇਨਤੀ ਆ ਵੀ ਵੱਧ ਤੋਂ ਵੱਧ ਇਹਨਾਂ ਦਾ ਸਾਥ ਦਿਓ। ਪੜ੍ਹੇ ਲਿਖੇ ਬੱਚੇ ਹੈਗੇ ਆ, ਇਹਨਾਂ ਨੂੰ ਪਤਾ ਵੀ ਕਿਸ ਹਿਸਾਬ ਦੇ ਨਾਲ ਜਿਹੜੀ ਰੀਡਿਸਟ੍ਰਿਕਟਿੰਗ ਹੋਣੀ ਹੈਗੀ ਆ, ਮੈਪ ਤਿਆਰ ਹੋਣਾ, ਇਹਨਾਂ ਦਾ ਸਾਥ ਦੇ ਕੇ, ਤਾਂ ਕਿ ਫਿਊਚਰ ਜਿਹੜੀਆਂ ਆਪਣੀਆਂ ਆਉਣ ਵਾਲੀਆਂ ਜਨਰੇਸ਼ਨਸ ਹੈਗੀਆਂ ਉਹਨਾਂ ਦਾ ਫਾਇਦਾ ਹੋ ਸਕੇ। ਜੀ। ਤੇ ਆਖਰੀ ਗੱਲ ਅਸੀਂ ਬਸ ਇਹ ਵੀ ਕਹਿਣਾ ਚਾਹੁੰਦੇ ਨੇ ਕਿ ਅਸੀਂ ਜਿਹੜੀ ਪੰਜਾਬੀ ਰੇਡੀਓ USA ਦੀ ਸਰੋਤਿਆਂ ਨੂੰ ਅਸੀਂ ਫਿਰ ਦੁਬਾਰਾ ਅਪਡੇਟਸ ਦੇ ਦਾਂਗੇ। ਸੀਰੀਜ਼ ਸ਼ਰਲੌਕ, ਫਰੀਮੌਂਟ ਤੇ ਐਲਕ ਗਰੋਵ, ਉਹਨਾਂ ਦੀ ਐਕਚੁਅਲੀ ਰੀਡਿਸਟ੍ਰਿਕਟਿੰਗ ਅਜੇ ਚੱਲ ਰਿਹਾ। ਸੋ ਅਸੀਂ ਜਿਹੜੀ ਸੰਗਤ ਉੱਥੇ ਰਹਿੰਦੇ ਨੇ, ਅਸੀਂ ਤੁਹਾਨੂੰ ਜ਼ਰੂਰ ਅਪਡੇਟਸ ਦੇ ਦਾਂਗੇ। ਜੀ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਨੈਨਦੀਪ ਸਿੰਘ ਜੀ, ਮਨਪ੍ਰੀਤ ਕੌਰ ਜੀ, ਬਹੁਤ ਧੰਨਵਾਦ ਜੀ। ਵਾਹਿਗੁਰੂ ਖਾਲਸਾ, ਸੋ ਸਰੋਤੇ ਹੋਏ ਸੀਗੇ ਜਗਾਰਾ ਮੂਵਮੈਂਟ ਤੋਂ ਮਨਪ੍ਰੀਤ ਕੌਰ ਤੇ ਨੈਨਦੀਪ ਸਿੰਘ। ਸੋ ਕਰਨ ਕਾਊਂਟੀ ਦੇ ਵਿੱਚ ਜਿਹੜੀ ਰੀਡਿਸਟਿੰਗ ਦਾ ਚੱਲ ਰਿਹਾ ਆ, ਉਸ ਦੇ ਵਿੱਚ ਵੱਡੀ ਕਵਰੇਜ ਜਿਹੜੀ ਉੱਥੇ ਬੇਕਰਸਫੀਲਡ ਕੈਲੀਫੋਰਨੀਅਨ ਅਖਬਾਰ ਜਿਹੜੀ ਉਸ ਦੇ ਫਰੰਟ ਪੇਜ ਦੇ ਉੱਤੇ ਜਿਹੜੀ ਉਹ ਆਈ ਹੈਗੀ ਆ। ਸੋ ਹੱਕ ਮੰਗਿਆ ਹੀ ਮਿਲਦੇ ਆ, ਕਿਸੇ ਨੇ ਜੇਬ 'ਚ ਪਾ ਕੇ ਜਿਹੜੇ ਉਹ ਨਹੀਂ ਦੇਣੇ ਤੁਹਾਨੂੰ। ਸੋ ਉਸ ਦੇ ਲਈ ਲੜਨਾ ਹੀ ਜਿਹੜਾ ਉਹ ਪੈਂਦਾ, ਖੜਨਾ ਹੀ ਪੈਂਦਾ ਹੁੰਦਾ।